ਅਗਲੀ ਮਿੰਟੋ ਜੀ ਗੱਲ ਕਰ ਲਈਏ ਐਸਜੀਪੀਸੀ ਚੋਣਾਂ ਬਾਰੇ ਸੁਣਵਾਈ ਹੋਈ ਆ, ਕੀ ਕਹਿੰਦੀਆਂ ਜੀ ਅਦਾਲਤਾਂ? ਦੇਖੋ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਸੀਗਾ ਔਰ ਜਾਣਾ ਵੀ ਚਾਹੀਦਾ ਸੀਗਾ, ਕਿਉਂਕਿ ਆਪਾਂ ਵੇਖਿਆ ਕਿ 2011 ਚ ਚੋਣਾਂ ਹੋਈਆਂ ਸਨ ਐਸਜੀਪੀਸੀ ਦੀਆਂ। ਚਲੋ ਰੌਲਾ ਪੈ ਗਿਆ ਕਿ ਜੀ ਜਿਹੜਾ ਹਾਊਸ ਸੀਗਾ ਉਹ ਨੋਟੀਫਾਈਡ ਨਹੀਂ ਹੋਇਆ ਕੇਸ ਦੇ ਚੱਲਦਿਆਂ। 2016 ਵੀ ਉਹਨਾਂ ਨੂੰ 5 ਸਾਲ ਦਾ ਵਕਫਾ ਹੋ ਚਾਹੀਦਾ, ਚਲੋ 5 ਸਾਲ ਵੀ ਦੇ ਦਿੱਤੇ ਗਏ। ਫਿਰ 16 ਤੋਂ 5 ਜੋੜ ਲਓ 21, 21 ਤੋਂ ਬਾਅਦ ਹੁਣ ਫੇਰ 2 ਸਾਲ ਲੰਘਣ ਵਾਲੇ ਹੋ ਗਏ ਨੇ, ਮਤਲਬ ਕਿ 23 ਚ ਆ ਗਏ ਆਪਾਂ, ਤੇ 2 ਸਾਲ 1.5 ਸਾਲ ਦਾ ਇਹ ਸਮਾਂ ਲਾ ਲਓ ਵੀ ਕੋਈ ਵੀ ਗੱਲ ਤਣਪਤਨ ਨਹੀਂ ਲੱਗਦੀ। ਤਾਂ ਬਹਰਹਾਲ ਮਾਮਲਾ ਫਿਰ ਐਸਜੀਪੀਸੀ ਦੀਆਂ ਚੋਣਾਂ ਦਾ ਗਿਆ ਚਲਾ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਸੁਣਿਆ ਵਾ। ਤਾਂ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਆ ਉਹ ਇਸ ਮਾਮਲੇ 'ਚ ਜਿਹੜੀ ਇਹ ਸੁਣਵਾਈ ਹੋ ਰਹੀ ਸੀਗੀ, ਜਿਹਨੇ ਜਾ ਕੇ ਉੱਥੇ ਆਪਣਾ ਪੱਖ ਰੱਖਣਾ ਸੀ, ਸਾਰੀ ਗੱਲ ਕਲੀਅਰ ਕਰਨੀ ਸੀ, ਉਹ ਉੱਥੇ ਪਹੁੰਚਿਆ ਹੀ ਨਹੀਂ। ਮਤਲਬ ਕਿ ਉਹਨਾਂ ਦਾ ਵਕੀਲ, ਉਹਨਾਂ ਦਾ ਨੁਮਾਇੰਦਾ ਹਾਜ਼ਰ ਹੀ ਨਹੀਂ ਹੋਇਆ, ਜਦ ਕਿ ਕੇਂਦਰ ਸਰਕਾਰ ਦੇ ਜਿਹੜੇ ਸੋਲਿਸਿਟਰ ਜਨਰਲ ਸਤਿਆਪਾਲ ਜੈਨ ਜੀ ਨੇ, ਉਹਨਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸਾਡਾ ਰੋਲ ਜਿਹੜਾ ਹੈ ਉਹ ਸਿਰਫ ਇਹ ਹੁੰਦਾ ਕਿ ਅਸੀਂ ਗੁਰਦੁਆਰਾ ਚੋਣ ਕਮਿਸ਼ਨ ਦਾ ਕਮਿਸ਼ਨਰ ਲਾਉਣਾ ਹੁੰਦਾ, ਉਹ ਲਾ ਦਿੱਤਾ। ਬਾਕੀ ਰੂਪ ਰੇਖਾ ਉਸ ਤੋਂ ਬਾਅਦ ਜੋ ਵੀ ਪ੍ਰਬੰਧ ਨੇ ਉਹ ਸਾਰੇ ਕਰਨੇ ਹੁੰਦੇ ਸਰਕਾਰਾਂ ਨੇ, ਉਹ ਕੋਈ ਚੱਕਰ ਨਹੀਂ ਹੈਗਾ। ਪਰ ਹੁਣ ਵਰਬਲੀ ਕਹਿ ਦਿੱਤਾ ਜੱਜ ਸਾਹਿਬ ਨੇ, ਹਾਈ ਕੋਰਟ ਦੇ ਜਿਹੜੇ ਜਸਟਿਸ ਨੇ, ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਜੇ ਹੁਣ ਅਗਲੀ ਵਾਰ ਵੀ ਆ ਕੇ ਇਹਨਾਂ ਨੇ ਕੋਈ ਆਪਣਾ ਪੱਖ ਨਾ ਰੱਖਿਆ ਚੋਣ ਕਮਿਸ਼ਨ ਵਾਲਿਆਂ ਨੇ, ਤਾਂ ਫਿਰ ਅਸੀਂ ਆਪਣਾ ਫੈਸਲਾ ਲੈਣ ਲਈ ਮਜਬੂਰ ਹੋਵਾਂਗੇ। ਤਾਂ ਇਹਦਾ ਮਤਲਬ ਇਹ ਆ ਕਿ 1-2 ਸੁਣਵਾਈਆਂ ਤੋਂ ਬਾਅਦ ਸ਼ਾਇਦ ਹਾਈ ਕੋਰਟ ਕੋਈ ਆਰਡਰ ਪਾਸ ਕਰ ਸਕਦਾ ਐਸਜੀਪੀਸੀ ਚੋਣਾਂ ਦਾ। ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਗਹਿ ਗੱਚ ਮੁਕਾਬਲਾ ਦੇਖਣ ਨੂੰ ਮਿਲ ਸਕਦਾ। ਹਾਲਾਂਕਿ ਕੁਝ ਮਹੀਨੇ ਲੱਗਣਗੇ, ਪਰ ਜੇ ਆਰਡਰ ਪਾਸ ਹੋ ਜਾਂਦਾ ਤਾਂ ਫਿਰ ਤੈਅ ਸਮੇਂ ਦੇ ਵਿੱਚ ਚੋਣਾਂ ਜਿਹੜੀਆਂ ਉਹ ਤੈਅ ਹੀ ਮੰਨ ਕੇ ਚਲੋ। ਜੀ ਜੀ ਜੀ। ਦੇਖੋ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਸੀਗਾ ਔਰ ਜਾਣਾ ਵੀ ਚਾਹੀਦਾ ਸੀਗਾ, ਕਿਉਂਕਿ ਆਪਾਂ ਵੇਖਿਆ ਕਿ 2011 ਚ ਚੋਣਾਂ ਹੋਈਆਂ ਸਨ ਐਸਜੀਪੀਸੀ ਦੀਆਂ। ਚਲੋ ਰੌਲਾ ਪੈ ਗਿਆ ਕਿ ਜੀ ਜਿਹੜਾ ਹਾਊਸ ਸੀਗਾ ਉਹ ਨੋਟੀਫਾਈਡ ਨਹੀਂ ਹੋਇਆ ਕੇਸ ਦੇ ਚੱਲਦਿਆਂ। 2016 ਵੀ ਉਹਨਾਂ ਨੂੰ 5 ਸਾਲ ਦਾ ਵਕਫਾ ਹੋ ਚਾਹੀਦਾ, ਚਲੋ 5 ਸਾਲ ਵੀ ਦੇ ਦਿੱਤੇ ਗਏ। ਫਿਰ 16 ਤੋਂ 5 ਜੋੜ ਲਓ 21, 21 ਤੋਂ ਬਾਅਦ ਹੁਣ ਫੇਰ 2 ਸਾਲ ਲੰਘਣ ਵਾਲੇ ਹੋ ਗਏ ਨੇ, ਮਤਲਬ ਕਿ 23 ਚ ਆ ਗਏ ਆਪਾਂ, ਤੇ 2 ਸਾਲ 1.5 ਸਾਲ ਦਾ ਇਹ ਸਮਾਂ ਲਾ ਲਓ ਵੀ ਕੋਈ ਵੀ ਗੱਲ ਤਣਪਤਨ ਨਹੀਂ ਲੱਗਦੀ। ਤਾਂ ਬਹਰਹਾਲ ਮਾਮਲਾ ਫਿਰ ਐਸਜੀਪੀਸੀ ਦੀਆਂ ਚੋਣਾਂ ਦਾ ਗਿਆ ਚਲਾ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਸੁਣਿਆ ਵਾ। ਤਾਂ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਆ ਉਹ ਇਸ ਮਾਮਲੇ 'ਚ ਜਿਹੜੀ ਇਹ ਸੁਣਵਾਈ ਹੋ ਰਹੀ ਸੀਗੀ, ਜਿਹਨੇ ਜਾ ਕੇ ਉੱਥੇ ਆਪਣਾ ਪੱਖ ਰੱਖਣਾ ਸੀ, ਸਾਰੀ ਗੱਲ ਕਲੀਅਰ ਕਰਨੀ ਸੀ, ਉਹ ਉੱਥੇ ਪਹੁੰਚਿਆ ਹੀ ਨਹੀਂ। ਮਤਲਬ ਕਿ ਉਹਨਾਂ ਦਾ ਵਕੀਲ, ਉਹਨਾਂ ਦਾ ਨੁਮਾਇੰਦਾ ਹਾਜ਼ਰ ਹੀ ਨਹੀਂ ਹੋਇਆ, ਜਦ ਕਿ ਕੇਂਦਰ ਸਰਕਾਰ ਦੇ ਜਿਹੜੇ ਸੋਲਿਸਿਟਰ ਜਨਰਲ ਸਤਿਆਪਾਲ ਜੈਨ ਜੀ ਨੇ, ਉਹਨਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸਾਡਾ ਰੋਲ ਜਿਹੜਾ ਹੈ ਉਹ ਸਿਰਫ ਇਹ ਹੁੰਦਾ ਕਿ ਅਸੀਂ ਗੁਰਦੁਆਰਾ ਚੋਣ ਕਮਿਸ਼ਨ ਦਾ ਕਮਿਸ਼ਨਰ ਲਾਉਣਾ ਹੁੰਦਾ, ਉਹ ਲਾ ਦਿੱਤਾ। ਬਾਕੀ ਰੂਪ ਰੇਖਾ ਉਸ ਤੋਂ ਬਾਅਦ ਜੋ ਵੀ ਪ੍ਰਬੰਧ ਨੇ ਉਹ ਸਾਰੇ ਕਰਨੇ ਹੁੰਦੇ ਸਰਕਾਰਾਂ ਨੇ, ਉਹ ਕੋਈ ਚੱਕਰ ਨਹੀਂ ਹੈਗਾ। ਪਰ ਹੁਣ ਵਰਬਲੀ ਕਹਿ ਦਿੱਤਾ ਜੱਜ ਸਾਹਿਬ ਨੇ, ਹਾਈ ਕੋਰਟ ਦੇ ਜਿਹੜੇ ਜਸਟਿਸ ਨੇ, ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਜੇ ਹੁਣ ਅਗਲੀ ਵਾਰ ਵੀ ਆ ਕੇ ਇਹਨਾਂ ਨੇ ਕੋਈ ਆਪਣਾ ਪੱਖ ਨਾ ਰੱਖਿਆ ਚੋਣ ਕਮਿਸ਼ਨ ਵਾਲਿਆਂ ਨੇ, ਤਾਂ ਫਿਰ ਅਸੀਂ ਆਪਣਾ ਫੈਸਲਾ ਲੈਣ ਲਈ ਮਜਬੂਰ ਹੋਵਾਂਗੇ। ਤਾਂ ਇਹਦਾ ਮਤਲਬ ਇਹ ਆ ਕਿ 1-2 ਸੁਣਵਾਈਆਂ ਤੋਂ ਬਾਅਦ ਸ਼ਾਇਦ ਹਾਈ ਕੋਰਟ ਕੋਈ ਆਰਡਰ ਪਾਸ ਕਰ ਸਕਦਾ ਐਸਜੀਪੀਸੀ ਚੋਣਾਂ ਦਾ। ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਗਹਿ ਗੱਚ ਮੁਕਾਬਲਾ ਦੇਖਣ ਨੂੰ ਮਿਲ ਸਕਦਾ। ਹਾਲਾਂਕਿ ਕੁਝ ਮਹੀਨੇ ਲੱਗਣਗੇ, ਪਰ ਜੇ ਆਰਡਰ ਪਾਸ ਹੋ ਜਾਂਦਾ ਤਾਂ ਫਿਰ ਤੈਅ ਸਮੇਂ ਦੇ ਵਿੱਚ ਚੋਣਾਂ ਜਿਹੜੀਆਂ ਉਹ ਤੈਅ ਹੀ ਮੰਨ ਕੇ ਚਲੋ। ਜੀ।